ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 21 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਸੰਕਟ ਦੀ। ਆਪਾਂ ਪਹਿਲਾਂ ਨੋਟਾਂ ਦੀ ਗੱਲ ਕੀਤੀ ਸੀ ਤੇ ਹੁਣ ਸੁਰਖੀ ਕਹਿ ਰਹੀ ਹੈ, ਹੈਡਲਾਈਨ ਕਹਿ ਰਹੀ ਆ ਕਿ ਬੈਂਕਾਂ ਦੇ ਵਿੱਚੋਂ ਨੋਟ ਤੇ ਪੰਪਾਂ ਦੇ ਵਿੱਚੋਂ ਤੇਲ ਮੁੱਕ ਰਿਹਾ ਜੀ। ਪ੍ਰਵੀਨ, ਅਮਰੀਕਾ, ਇਜ਼ਰਾਈਲ ਤੇ ਈਰਾਨ ਵਾਲੀ ਜੰਗ ਹੈ ਜੀ, ਉਹ ਅਜੇ ਕਿਸੇ ਕਿਨਾਰੇ ਨਹੀਂ ਲੱਗ ਰਹੀ। ਕਦੇ ਖਬਰ ਆਉਂਦੀ ਹੈ ਟਰੰਪ ਦੇ ਹਵਾਲੇ ਨਾਲ ਕਿ ਬਸ ਗੱਲ ਬਣ ਗਈ ਜੀ, ਅਸੀਂ ਬਹੁਤ ਸਮਝੌਤੇ ਦੇ ਨੇੜੇ ਆ। ਫਿਰ ਪਤਾ ਲੱਗਦਾ ਇਜ਼ਰਾਈਲ ਨਹੀਂ ਤਿਆਰ ਜੀ, ਫਿਰ ਉਧਰੋਂ ਈਰਾਨ ਦਾ ਆ ਜਾਂਦਾ ਕਿ ਨਹੀਂ, ਸਾਨੂੰ ਸਾਡਾ ਇਹ ਨੁਕਤਾ ਨਹੀਂ ਮਨਜ਼ੂਰ। ਸੋ ਉਹ ਸੰਕਟ, ਉਹ ਲੜਾਈ ਦੇ ਸੰਕਟ ਦਾ ਅਸਰ ਆਪਾਂ ਲਗਾਤਾਰ ਕਬੂਲਦੇ ਆ ਰਹੇ ਹਾਂ। ਪਰ ਭਾਰਤ ਸਰਕਾਰ ਨੇ ਲਗਭਗ 5 ਸੂਬਿਆਂ ਦੀਆਂ ਚੋਣਾਂ ਤੱਕ ਤਾਂ ਇੰਜ ਜਚਾਇਆ ਕਿ ਕੋਈ ਮਸਲਾ ਨਹੀਂਗਾ। ਪਰ ਜਿੱਦਾਂ ਹੀ 5 ਸੂਬਿਆਂ ਦੀਆਂ ਚੋਣਾਂ ਮੁੱਕੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰੰਗ ਦਿਖਾਇਆ ਕਿ ਹਾਂਜੀ, ਮੁਸ਼ਕਲ ਤਾਂ ਬਹੁਤ ਬੜੀ ਖੜੀ ਹੈ। ਪਰ ਇਸ ਖੜੀ ਮੁਸ਼ਕਲ ਦੇ ਵਿੱਚੋਂ ਵੀ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਚੋਣ ਕਰਕੇ ਤੈਅ ਕੀਤਾ ਜਾ ਰਿਹਾ ਕਿ ਇਸ ਖਿੱਤੇ ਨੂੰ, ਇਸ ਇਲਾਕੇ ਨੂੰ, ਇਸ ਸੂਬੇ ਨੂੰ ਇਹ ਪ੍ਰਭਾਵਿਤ ਜ਼ਿਆਦਾ ਕਰਨਾ, ਜਾਂ ਸੱਚਮੁੱਚ ਪੂਰੇ ਮੁਲਕ। ਵੈਸੇ ਜਾਣਕਾਰੀ ਮਿਲ ਰਹੀ ਹੈ ਕਿ ਸਾਰੇ ਮੁਲਕ ਦੇ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਪਰ ਜੇ ਮੈਂ ਮੈਟਰੋ ਸ਼ਹਿਰਾਂ 'ਚ ਦੇਖਾਂ ਤਾਂ ਉੱਥੇ ਪੰਪਾਂ ਤੇ ਕੋਈ ਦਿੱਕਤ ਨਹੀਂ ਹੈ ਅਜੇ ਤੱਕ। ਜੀ, ਤੁਸੀਂ ਕਿੰਨਾ ਤੇਲ ਪਵਾ ਰਹੇ ਹੋ, ਕਿਵੇਂ ਪਵਾ ਰਹੇ ਹੋ। ਚੰਡੀਗੜ੍ਹ 'ਚ ਇੱਕ ਰੌਲਾ ਪੈ ਗਿਆ, ਉਹ ਵੀ ਇੱਕ ਪੰਪ ਦਾ ਕਹਿੰਦੇ ਮਸਲਾ ਸੀ, ਉਹਨੇ ਇੱਕ ਪੋਰਟਰ ਲਾਤਾ ਤੇ ਰੌਲਾ ਐ ਪੈ ਗਿਆ ਕਿ ਚੰਡੀਗੜ੍ਹ 'ਚ ਪਤਾ ਨਹੀਂ ਪੰਪਾਂ ਦੇ ਤੇਲ ਦੀ ਸਪਲਾਈ ਮੁੱਕ ਗਈ, ਜਦੋਂ ਕਿ ਅਜਿਹਾ ਨਹੀਂ ਹੋਇਆ, ਲਗਾਤਾਰ ਫੁੱਲ ਪੈ ਰਿਹਾ। ਪਰ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਕਹਿੰਦੇ ਤੇਲ ਦੀ ਸਪਲਾਈ ਘਟਾ ਦਿੱਤੀ ਗਈ ਹੈ। ਠੀਕ ਹੈ ਜੀ। ਤੇਲ ਦੀ ਸਪਲਾਈ ਪੰਜਾਬ 'ਚ ਨਹੀਂ ਘਟਾਈ, ਪੰਜਾਬ ਦੇ ਵੀ ਪੇਂਡੂ ਖੇਤਰ ਦੇ ਵਿੱਚ ਪੰਪਾਂ ਦੇ ਉੱਤੇ ਤੇਲ ਦੀ ਸਪਲਾਈ ਕਾਫੀ ਘੱਟ ਹੈ। ਔਰ ਇਹ ਕੋਈ ਰਾਜਨੀਤਿਕ ਧਿਰ, ਰਾਜਨੀਤਿਕ ਲੀਡਰ ਨਹੀਂ ਕਹਿ ਰਿਹਾ ਇਹ ਗੱਲ। ਖੁਦ ਜਿਹੜੇ ਪੰਜਾਬ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਦੁਆਬਾ ਜੀ, ਉਹਨਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੇਂਡੂ ਖੇਤਰ ਦੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਤੇਲ ਘੱਟ ਆ ਰਿਹਾ ਤੇ ਸਾਤੋਂ ਐਡਵਾਂਸ ਲੈ ਕੇ ਇਹ ਕਹਿ ਕੇ ਕਿ ਕੋਈ ਕਿੱਲਤ ਨਹੀਂ, ਅਸੀਂ ਪੈਸੇ ਜਮ੍ਹਾਂ ਕਰਾਓ, ਤੇਲ ਪਹੁੰਚ ਜੂਗਾ, ਬਾਅਦ ਚੋਂ ਤੇਲ ਨਹੀਂ ਪਹੁੰਚਾਇਆ ਜਾ ਰਿਹਾ। ਠੀਕ ਹੈ। ਅੱਛਾ। ਖਾਸ ਕਰਕੇ ਉਹ ਕਹਿੰਦੇ ਕਿ ਹਿੰਦੁਸਤਾਨ ਪੈਟਰੋਲੀਅਮ ਤੇ ਭਾਰਤ ਪੈਟਰੋਲੀਅਮ ਵਾਲੇ ਪੈਟਰੋਲ ਪੰਪਾਂ ਤੇ ਜ਼ਿਆਦਾ ਦਿੱਕਤ ਆ ਰਹੀ ਹੈ। ਫਿਰ ਵੀ ਇੰਡੀਅਨ ਆਇਲ ਵੱਲੋਂ ਸਪਲਾਈ ਠੀਕ ਹੈ। ਹੁਣ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਦੇ ਪੈਟਰੋਲ ਪੰਪ ਲਗਭਗ ਡਰਾਈ ਹੋਣ ਲੱਗ ਪਏ। ਹੁਣ ਡਰਾਈ ਵਾਲਾ ਫਾਰਮੂਲਾ ਮੈਂ ਚੈੱਕ ਕਰ ਰਿਹਾ ਸੀਗਾ ਕਿ ਉਹ ਕਹਿੰਦੇ ਵੀ ਸਾਡੇ ਜਿਹੜੇ ਅੰਡਰਗਰਾਉਂਡ ਬਣੇ ਹੁੰਦੇ ਨੇ ਜਿਨ੍ਹਾਂ 'ਚ ਅਸੀਂ ਤੇਲ ਰੱਖਦੇ ਹਾਂ, ਮਤਲਬ ਹੈ ਨਾ ਸਟੋਰ, ਤੇ ਟੈਂਕ ਬਣੇ ਹੁੰਦੇ ਨੇ ਧਰਤੀ 'ਚ, ਮਤਲਬ ਜਿਨ੍ਹਾਂ 'ਚ ਅਸੀਂ ਤੇਲ ਟੈਂਕਰਾਂ 'ਚੋਂ ਖਾਲੀ ਕਰ ਲੈ। ਹਾਂ, ਉਹ 'ਚ ਕਹਿੰਦੇ ਕਿ ਜੇ 5000 ਲੀਟਰ ਜਦੋਂ ਤੇਲ ਰਹਿ ਗਿਆ ਸਾਨੂੰ ਫਿਕਰ ਹੋ ਜਾਂਦਾ, ਕਿਉਂਕਿ 4000 ਲੀਟਰ ਤੋਂ ਬਾਅਦ ਮਸ਼ੀਨ ਨੇ ਬਾਹਰ ਨਹੀਂ ਕੱਢਣਾ। ਅੱਛਾ। ਥੱਲੇ ਧਰਾਤਲ ਤੇ 4000 ਲੀਟਰ ਤੇਲ ਰਹਿਣਾ ਹੀ ਰਹਿਣਾ ਚਾਹੀਦਾ। ਤੇ ਤਾਂ ਕਹਿੰਦਾ ਹੁਣ ਸਾਡੇ ਰਿਕਾਰਡ ਦੇ ਵਿੱਚ ਸਾਡਾ ਪੰਪ ਡਰਾਈ ਹੋ ਰਿਹਾ ਕਿ 4000 ਲੀਟਰ ਹੀ ਰਹਿ ਗਿਆ ਸਾਡੇ ਕੋਲ ਤਾਂ। ਤੇ ਪਰ ਕੰਪਨੀਆਂ ਕਹਿੰਦੀਆਂ ਤੁਹਾਡੇ ਕੋਲ ਜੇ 4000 ਲੀਟਰ ਪਿਆ, ਪਰ ਉਹਦਾ ਮਸ਼ੀਨਾਂ ਕੱਢ ਹੀ ਨਹੀਂ ਕਹਿੰਦੀਆਂ। ਹਾਂ, ਇਸ ਨੁਕਤੇ ਨਾਲ ਕਹਿੰਦੇ ਕਿ ਜਾਣਬੁੱਝ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਹੁਣ ਇਹ ਕੀ, ਇਹ ਇੱਕ ਵਿਸ਼ਵ ਵਿਆਪੀ ਜੋ ਮਸਲਾ ਹੈ ਉਹਦੇ ਨਾਲ ਜੋੜ ਕੇ ਇਹਨੂੰ ਦੇਖੀਏ ਕਿ ਸਿਰਫ ਉਹੀ ਹੈ ਜਾਂ ਇਹ ਮੌਕੇ ਦੇ ਵਿੱਚੋਂ ਵੀ ਕਿੜ ਕੱਢਣ ਦੀ ਕਵਾਇਦ ਹੈ। ਪਰ ਜੇ ਮੈਂ ਦੂਸਰੇ ਪਾਸੇ ਦੇਖਾਂ ਕਿ ਜਿਸ ਤਰ੍ਹਾਂ ਇਹ ਮਾਹੌਲ ਹੁਣ ਬਣਿਆ ਉਹਦੇ ਵਿੱਚੋਂ ਕੀ ਕੇਂਦਰ ਸਰਕਾਰ, ਕੀ BJP ਸਰਕਾਰ ਜਿਹੜੀ
ਕਾਰੋਬਾਰੀ ਵਪਾਰੀ ਕਾਰਪੋਰੇਟ ਘਰਾਣਿਆਂ ਨੂੰ ਮਤਲਬ ਕਿ ਹੱਲਾਸ਼ੇਰੀ ਦੇਣ ਵਾਲੀ ਹੈ ਕਿ ਇਹਦੇ ਵਿੱਚੋਂ ਵੀ ਉਹ ਮੌਕਾ ਤਲਾਸ਼ ਰਹੇ ਨੇ ਕਿ ਆਪਾਂ ਈ ਕਾਰਾਂ ਵੱਲ ਨੂੰ ਲੋਕਾਂ ਨੂੰ ਲੈ ਜਾਈਏ, ਬਿਜਲੀ ਕਾਰਾਂ ਵੱਧ ਬਕਵਾ ਰਹੀਏ, ਕਿ ਉਹਦਾ ਵੀ ਮਾਹੌਲ ਸਿਰਜਿਆ ਜਾ ਰਿਹਾ ਉਹਦੇ ਲਈ ਹੈ। ਜਾਂ ਦੂਸਰਾ ਇਹੀ ਪੰਜਾਬ ਐਂਡ ਪੰਪ ਡੀਲਰਸ ਜਿਹੜੀ ਐਸੋਸੀਏਸ਼ਨ ਆ ਉਹਦੇ ਪ੍ਰਧਾਨ ਇੱਕ ਨੁਕਤਾ ਹੋਰ ਦੱਸ ਰਹੇ ਸੀ। ਠੀਕ ਹੈ। ਉਹ ਕਹਿੰਦੇ ਸਾਤੋਂ ਪੈਸਾ ਲੈਂਦੇ ਨੇ ਨਾਰਮਲ ਤੇਲ ਦਾ ਤੇ ਬਾਅਦ ਚੋਂ ਸਾਨੂੰ ਕਹਿੰਦੇ ਨੇ ਵੀ ਕਿ ਉਹ ਤਾਂ ਨਹੀਂ ਹੈਗਾ, ਦੂਆ ਪ੍ਰੀਮੀਅਰ ਪਿਆ ਇਹ ਭੇਜ ਰਹੇ ਆ, ਇਹ ਇੰਨਾ ਘੱਟ ਕੇ ਆ ਜਾਊਗਾ ਤੁਹਾਡਾ, ਪੈਸੇ ਉਹ ਲੈ ਕੇ ਕਈਆਂ ਨੂੰ ਉਹ ਭੇਜਣ ਲੱਗ ਪਿਓ। ਕਹਿੰਦਾ ਕਿ ਇਹ ਨੁਕਤਾ ਹੈ ਕਿ ਲੋਕ ਮਹਿੰਗਾ ਤੇਲ ਪਵਾਉਣ। ਜੀ ਸਹੀ ਹੈ ਕਿ ਉਹਦਾ ਕਿਉਂਕਿ ਤੁਸੀਂ ਪਹਿਲਾਂ ਹੀ ਦੇਖੋ ਕਿ ਪਿਛਲੇ 5 ਦਿਨਾਂ ਦੇ ਵਿੱਚ ਤੁਸੀਂ 2 ਵਾਰ ਪੈਟਰੋਲ ਡੀਜ਼ਲ ਦੇ ਰੇਟ ਵਧਾਏ, ਪਹਿਲਾਂ 3 ਰੁਪਏ ਫਿਰ 1 ਰੁਪਏ 4 ਰੁਪਏ ਉਹ ਵਧ ਗਿਆ। ਤੇ ਉਹ ਰੇਟ ਵਧਣ ਤੋਂ ਬਾਅਦ ਵੀ ਤੁਸੀਂ ਜੇ ਪ੍ਰੀਮੀਅਰ ਪੈਟਰੋਲ ਦੇ ਰਹੇ ਹੋ ਤਾਂ ਨਾਰਮਲ ਨਾਲੋਂ 10 ਰੁਪਏ ਵੈਸੇ ਮਹਿੰਗਾ। ਤਾਂ ਲੋਕਾਂ ਦੀ ਜੇਬ ਤੇ ਸਿੱਧਾ 14 ਰੁਪਏ ਪ੍ਰਤੀ ਲੀਟਰ ਫਰਕ ਪੈ ਗਿਆ। ਸਹੀ ਗੱਲ ਬਿਲਕੁਲ। ਤੇ ਹੁਣ ਇਹ ਤਾਂ ਰੱਬ ਜਾਣੇ ਜੀ, ਆਪਾਂ ਤਾਂ ਪਤਾ ਨਹੀਂਗਾ ਕਿ ਕੀ ਫਰਕ ਹੁੰਦਾ, ਕੌਣ ਨਾਪਦਾ, ਕਿਵੇਂ ਪਤਾ ਲੱਗਦਾ ਉਹ ਪ੍ਰੀਮੀਅਰ ਹੈ ਤਾਂ ਕਿਹੜਾ। ਪਰ ਫਿਰ ਵੀ ਲੋਕਾਂ ਲਈ ਇੱਕ ਨਵਾਂ ਮਸਲਾ ਖੜਾ ਹੋ ਗਿਆ। ਸੋ ਪੰਪ ਡੀਲਰ ਇਹ ਸਵਾਲ ਖੜਾ ਕਰ ਰਹੇ ਨੇ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਚੀਫ ਸੈਕਟਰੀ ਨੂੰ ਚਿੱਠੀ ਲਿਖੀ ਹੈ ਜੀ, ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਪੰਜਾਬ ਦੇ ਪਿੰਡੂ ਖੇਤਰਾਂ ਦੇ ਵਿੱਚ ਪੰਪ ਡਰਾਈ ਹੋ ਰਹੇ ਨੇ। ਤੇ ਦੂਸਰਾ ਆਪਾਂ ਬੈਂਕਾਂ ਦੇ ਹਵਾਲੇ ਨਾਲ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਪੰਜਾਬ 'ਚ ਵੀ ਹੋਰ ਸੂਬਿਆਂ ਦੇ ਪਿੰਡੂ ਖੇਤਰਾਂ 'ਚ ਵੀ ਬੈਂਕਾਂ ਨੇ ਨਗਦ ਨਿਕਾਸੀ ਤੇ ਉੱਤੇ ਲਗਭਗ ਰੋਕ ਲਾਤੀ ਹੈ। ਠੀਕ ਹੈ। ਲਗਭਗ ਉਹ ਨਗਦ ਨਿਕਾਸੀ ਨਹੀਂ ਦੇ ਰਹੇ। ਜੇ ਕੋਈ 10 ਲੱਖ ਮੰਗਣ ਜਾਂਦਾ ਤਾਂ ਉਹਨੂੰ ਲੱਖ ਰੁਪਇਆ ਦਿੰਦੇ ਨੇ, ਜੇ ਕੋਈ 5 ਲੱਖ ਮੰਗਣ ਜਾਂਦਾ ਉਹਨੂੰ 50,000 ਦਿੰਦੇ ਨੇ, ਜੇ ਕੋਈ 5,000 ਮੰਗਣ ਜਾਂਦਾ ਉਹਨੂੰ ਕਹਿੰਦੇ ਨੇ 500,000 ਰੁਪਇਆ ਲੈ ਲਾ, ਨਹੀਂ ਤਾਂ ਹੈ ਨਹੀਂ ਗੇ। ਕਹਿੰਦੇ ਏਟੀਐਮ ਚੋਂ ਵਿੱਚੋਂ ਪੂਰੀ ਨਿਕਾਸੀ ਨਹੀਂ ਹੋ ਰਹੀ। ਸੋ ਨਗਦ ਨਿਕਾਸੀ ਦੇ ਪਿੱਛੇ ਕੀ ਕਾਰਨ ਹੈ ਕਿ ਕੀ ਆਰਬੀਆਈ ਨੂੰ ਕੋਈ ਸਮੱਸਿਆ ਆ ਗਈ ਹੈ ਕਿ ਜਿਹੜਾ ਸੋਨੇ ਵਾਲਾ ਮਸਲਾ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕੁਛ, ਜਾਂ ਸੱਚਮੁੱਚ ਇਹ ਕਿੱਲਤ ਹੈ ਕਿ ਲੋਕਾਂ ਨੇ ਜਿਨ੍ਹਾਂ ਕੋਲ ਸਰਕਲ 'ਚ ਪਿਆ ਬਾਹਰ ਪੈਸਾ ਮਾਰਕੀਟ ਦੇ ਵਿੱਚ ਉਹਨਾਂ ਨੇ ਦੱਬ ਲਿਆ ਤੇ ਬੈਂਕਾਂ ਕੋਲ ਨਗਦ ਪਹੁੰਚ ਹੀ ਨਹੀਂ ਰਿਹਾ, ਇਸ ਲਈ ਨਵੇਂ ਛਾਪ ਨਹੀਂ ਸਕਦੇ। ਕੀ ਕਾਰਨ ਹੈ? ਪਰ ਇਸ ਦੋਏ ਸੰਕਟ ਜਿਹੜੇ ਸਿੱਧੇ ਲੋਕਾਂ ਦੇ ਜਨਜੀਵਨ ਨਾਲ ਜੁੜੇ ਨੇ, ਉਹਨਾਂ ਦੋਵਾਂ ਬਾਰੇ ਸਰਕਾਰਾਂ ਚੁੱਪ ਕਿਉਂ ਨੇ? ਨਾ ਪੰਜਾਬ ਸਰਕਾਰ ਨਾ ਉਹ ਕੋਈ ਵੀ ਬੋਲ ਕੇ ਰਾਜੀ ਨਹੀਂ, ਕੋਈ ਵੀ ਇਸ ਨੁਕਤੇ ਤੇ ਗੱਲ ਕਰਕੇ ਰਾਜੀ ਨਹੀਂ। ਸੋ ਇਸ ਲਈ ਸਰਕਾਰਾਂ ਦੀ ਅਣਦੇਖੀ ਸਵਾਲ ਪੈਦਾ ਕਰਦੀ ਹੈ, ਖਾਸ ਕਰਕੇ ਪੰਜਾਬ 'ਚ ਨਗਦ ਨਿਕਾਸੀ ਦੀ ਔਰ ਤੇਲ ਦੀ ਜੇ ਕਿੱਲਤ ਉਸ ਸਮੇਂ ਆ ਰਹੀ ਜਦੋਂ ਅਸੀਂ ਮੂਹਰੇ ਝੋਨਾ ਲਾਉਣਾ, ਤਾਂ ਫਿਰ ਅੰਦਾਜ਼ਾ ਲਾ ਲਓ ਕੀ ਮਸਲਾ ਹੋਊਗਾ। ਬਿਲਕੁਲ ਜੀ ਬਿਲਕੁਲ। ਆਗਾਮੀ ਦਿਨ ਸੰਕਟਮਈ ਨਜ਼ਰ ਆ ਰਹੇ ਆ ਜੀ। ਹੋਰ ਤਾਂ ਕੀ ਕਹਿ ਸਕਦੇ ਇੱਥੇ। ਕੇਜਰੀਵਾਲ ਕਹਿੰਦੇ ਕੱਟੜ ਇਮਾਨਦਾਰ ਪਾਰਟੀ ਨੂੰ ਬਚਾਉਣ ਦੇ ਲਈ ਤਰਲੋ ਮੱਛੀ ਹੋ ਰਿਹਾ ਜੀ। ਦੇਖੋ ਹੁਣ ਕੁਛ ਤਾਂ ਕਰਨਗੇ ਨਾ। ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਤਣਾਅ ਹੈ। ਉਹਦੇ ਵਿੱਚੋਂ ਚਾਹੇ ਕੁਬਰ ਵਿਜੇ ਪ੍ਰਤਾਪ ਵਾਲਾ ਮਾਮਲਾ ਆਉਂਦਾ, ਚਾਹੇ ਇਹਨਾਂ ਦੇ ਜਿਹੜੇ ਆਪਣੇ ਖਾਸਮ ਖਾਸ ਸੀ ਉਹ ਰਾਜ ਸਭਾ ਮੈਂਬਰ ਭੱਜ ਜਾਂਦੇ ਨੇ, ਤੇ ਇਹ ਸਾਰੀ ਸਥਿਤੀ ਦੇ ਵਿੱਚ ਫਿਰ ਕਈ ਐਮਐਲਏ ਲਗਾਤਾਰ ਫਸ ਰਹੇ ਨੇ। ਸਾਰਾ ਕੁਛ ਹੈ। ਜਿੱਦਾਂ ਹੀ ਉਹ ਲੀਡਰ ਗਏ ਰਾਜ ਸਭਾ ਮੈਂਬਰ, ਉਹ ਤੋਂ ਬਾਅਦ ਇਹਨਾਂ ਨੂੰ ਫਿਕਰ ਪਿਆ ਕਿ ਸਾਡੇ ਵਾਲੇ ਕਿਤੇ ਐਮਐਲਏ ਨਾ ਹੁਣ ਕਿਸੇ ਪਾਸੇ ਨੂੰ ਤੁਰ ਪੈਣ। ਉਹਦੇ ਲਈ ਇਹਨਾਂ ਨੇ ਮੈਨੇਜਮੈਂਟ ਸ਼ੁਰੂ ਕੀਤਾ ਕਿ ਉਹਨਾਂ ਨੂੰ ਗੋਲ ਚੱਕਰ ਚੋਂ ਲੰਘਾ ਲਓ, ਰੱਸਾ ਕੱਸੀ ਕਰਾ ਲਓ, ਬਹੁਤ ਕੁਛ ਕਰਾਇਆ। ਪਰ ਉਹਦੇ ਬਾਵਜੂਦ ਵੀ ਉਹ ਦਿਨ ਆ ਗਿਆ ਜਦੋਂ ਸ਼ੀਸ਼ਾ ਦਿਖਾਇਆ ਪੰਜਾਬ ਦੇ ਇੱਕ ਮੰਤਰੀ ਨੇ ਦਿੱਲੀ ਵਾਲੇ ਆਕਾ ਨੂੰ, ਤੇ ਮਤਲਬ ਉਹ ਤਾਂ ਜੱਗੋ ਤੇਰ ਵੀ ਹੋ ਗਈ ਨਾ ਮਨੀਸ਼ ਸਿਸੋਦੀਆ ਨਾਲੋਂ। ਤਾਂ ਸੋਚਿਆ ਵੀ ਨਹੀਂ ਹੋਣਾ ਕਿ ਮੈਨੂੰ ਐ ਪੈ ਜਾਊਗਾ ਕੋਈ ਕਿ ਤਾਂ ਹੀ ਹਾਰ ਕੇ ਤੁਸੀਂ ਇੱਥੇ ਬੈਠੇ ਹੋ, ਤੁਸੀਂ ਦੱਸੋਗੇ ਪੰਜਾਬ ਕਿਵੇਂ ਚੱਲਣਾ, ਬਹੁਤ ਹੋ ਗਿਆ ਹੁਣ ਏਦਾਂ ਨਹੀਂ ਹੋਊਗਾ। ਮਤਲਬ ਸਿੱਧਾ ਹੋਇਆ ਕੰਮ। ਉਹ ਤੋਂ ਬਾਅਦ ਕੇਜਰੀਵਾਲ ਨੰਗੇ ਪੈਰ ਭੱਜਿਆ ਜਦ, ਮਤਲਬ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਮੀਟਿੰਗਾਂ ਲੈਣ ਲੱਗ ਪਏ ਸੀ, ਜਿਹੜੇ ਕਹਿੰਦੇ ਸੀ ਯਹਾਂ ਆਓ ਮੇਰੀ ਮਤਲਬ ਮੈਂ ਇੱਥੇ ਬੈਠ ਕੇ ਕਲਾਸ ਲਊਂਗਾ, ਉਹ ਹੁਣ ਭੱਜੇ ਆਏ। ਉਹਨਾਂ ਨੂੰ ਲੱਗਿਆ ਕਿ ਇਹਦਾ ਮਤਲਬ ਕੁਛ ਗੜਬੜ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਦੋਂ ਨਿਗਮ ਚੋਣਾਂ ਹੋਣ ਤੇ ਚੋਣ ਪ੍ਰਚਾਰ ਸਿਖਰ ਤੇ ਹੋਵੇ ਤੇ ਤੁਸੀਂ ਉਸ ਸਮੇਂ ਬੈਠਕਾਂ ਕਰੋ, ਇਹਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ ਜੀ। ਪਹਿਲਾਂ ਕਹਿੰਦੇ ਕਿ ਕੇਜਰੀਵਾਲ ਨੇ ਚਾਹਿਆ ਕਿ ਆਪਾਂ ਮਾਝਾ ਮਾਲਵਾ ਦੁਆਬਾ ਇਹਦਾ 3 ਜ਼ੋਨ 'ਚ ਐਮਐਲਏ ਬੁਲਾ, ਪਹਿਲਾਂ ਚਾਹਿਆ ਕਿ ਸਾਰੇ ਐਮਐਲਏ ਇਕੱਠੇ ਬੁਲਾ ਲਓ, ਫਿਰ ਆਇਆ ਕਿ ਏਦਾਂ ਕਰੋ ਮਾਝਾ ਮਾਲਵਾ ਦੁਆਬਾ ਕਰਕੇ ਬੁਲਾ ਲਓ। ਫਿਰ ਕਿਸੇ ਸਲਾਹਕਾਰ ਨੇ, ਵਿਵੇਕ ਕੁਮਾਰ ਵਰਗੇ ਨੇ ਸਲਾਹ ਦਿੱਤੀ ਕਿ ਸਰ ਜੇ 150 ਬੰਦਿਆਂ 'ਚ ਕੋਈ ਮਨੀਸ਼ ਸਿਸੋਦੀਆ ਨੂੰ ਕਹੇਗਾ ਤੇ ਕੱਲ ਨੂੰ ਤੁਹਾਨੂੰ ਕੋਈ ਕੁਛ ਕਹਿ ਗਿਆ ਫਿਰ ਕੀ ਕਰਾਂਗੇ? ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਫਿਰ ਇੱਕ ਹੀ ਕਰਕੇ ਬੁਲਾਓ। ਸਹੀ ਹੈ। ਉਹ ਹਿੰਦੀ ਫਿਲਮਾਂ 'ਚ ਦੇਖਿਆ ਕਿ ਕਈ ਵਾਰ ਫੈਕਟਰੀ ਮੁਲਾਜ਼ਮਾਂ ਦੀ ਮਾਲਕ ਨਾਲ ਵਿਗੜ ਜਾਂਦੀ ਹੈ, ਫਿਰ ਹੈ ਨਾ ਉਹ ਮੀਟਿੰਗ ਲਈ ਬੁਲਾਉਂਦਾ ਤੇ ਇੱਕ ਨੁਮਾਇੰਦਾ ਅੰਦਰ ਆ ਕੇ ਕੁੰਡੀ ਲਾ ਲੈਂਦਾ, ਫਿਰ ਅੰਦਰ ਆ ਕੇ ਝਾੜ ਚੱਪ ਕਰ ਦਿੰਦਾ ਹੈ ਨਾ, ਫਿਰ ਕੁੰਡੀ ਖੋਲਣ ਤੋਂ ਪਹਿਲਾਂ ਕਹਿੰਦਾ ਆਪ ਮੂੰਹ ਧੋ ਲਓ, ਸਾਫ਼ ਕਰ ਲਓ, ਆਜੋ ਬਾਹਰ, ਹੈ ਨਾ। ਹੁਣ ਬੰਦ ਕਮਰੇ 'ਚ ਕਿਹਨੇ ਦੇਖਿਆ ਕਿ ਕਿਹਨੂੰ ਗਾਲਾਂ ਕੱਢੀਆਂ ਤੇ ਕਿਹਨੇ ਸੁਣੀਆਂ ਤੇ ਕਿਹਨੇ ਕੀ ਕਿਹਾ? ਸਹੀ ਹੈ।
ਫੋਨ ਇਹ ਪਹਿਲਾਂ ਬਾਹਰ ਰਖਾ ਲੈਂਦੇ ਨੇ ਸਾਰਾ ਕੁਝ ਨੇ। ਸੋ ਹੁਣ ਇਸ ਤਰੀਕੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ। ਇਹ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਹੋਰ ਕੋਈ ਵੱਡੀ ਬਗਾਵਤ ਦੀ ਤਿਆਰੀ ਤਾਂ ਨਹੀਂ। ਕਿਉਂਕਿ ਜੇ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਵੀ ਟਿਕਟਾਂ ਦਿੱਲੀ ਤੋਂ ਨਹੀਂ, ਦਿੱਲੀ ਤੋਂ ਸ਼ਤਾਬਦੀ ਦੀਆਂ ਮਿਲਦੀਆਂ, ਪੰਜਾਬ ਤੋਂ ਮਿਲਣਗੀਆਂ ਐਮਐਲਏ ਦੀਆਂ ਟਿਕਟਾਂ, ਤੇ ਜੇ ਗੁਰਮੀਤ ਖੁੱਡੀਆਂ ਇਹ ਕਹਿ ਰਹੇ ਨੇ ਕਿ ਐ ਨਹੀਂ ਚੱਲਣਾ, ਤੁਹਾਡੇ ਪਤਾ ਨਹੀਂ, ਸਾਨੂੰ ਪਤਾ ਸੀ ਕਿਵੇਂ ਅਸੀਂ ਵਿਚਰਦੇ ਹਾਂ ਲੋਕਾਂ 'ਚ, ਹੈ ਨਾ। ਇਹਦਾ ਮਤਲਬ ਕੀ ਇਹ ਵੱਡੀ ਬਗਾਵਤ ਦਾ ਸੰਕੇਤ ਹੈ। ਤੇ ਕਈ ਧਿਰਾਂ ਨੂੰ ਉਮੀਦ ਜਾਗੀ ਹੈ ਕਿ ਭਗਵੰਤ ਮਾਨ ਹੁਣ ਪੈਰ ਲਾਊਗਾ ਤੇ ਇੱਕ ਧੜਾ ਮਜ਼ਬੂਤ ਕਰ ਰਹੇ ਨੇ ਆਪਣਾ, ਉਹ ਵੱਖਰੀ ਧਿਰ ਵਜੋਂ ਪੰਜਾਬ ਦੇ ਵਿੱਚ ਵਿਚਰਨਗੇ ਤੇ ਫਿਰ ਉਹ ਲੋਕਾਂ ਦੀ ਸਿਮਤੀ ਲੈ ਕੇ ਵੋਟ ਹਾਸਲ ਕਰਨਗੇ ਕਿ ਵੀ ਅਸੀਂ ਦਿੱਲੀ ਵਾਲਿਆਂ ਦਾ ਗਲਬਾ ਲਾਤਾ, ਪੰਜਾਲੀ ਲਾਤੀ ਅਸੀਂ, ਹੁਣ ਸਾਨੂੰ ਤੁਸੀਂ ਗੱਲ ਲਾ ਲਓ। ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਕਿਤੇ ਇੱਕ ਅੰਦਰ ਦਾ ਫਾਰਮੂਲਾ ਨਾ ਹੋਵੇ ਕੋਈ ਹੋਰ ਨਵਾਂ, ਜੀ, ਕਿ ਖੁਦੇ ਚਾਹੁੰਦੇ ਹੋਣ ਕਿ ਲੋਕਾਂ ਦੇ 'ਚ ਇਹ ਸੁਨੇਹਾ ਚਲਾ ਜਾਵੇ ਕਿ ਹੁਣ ਦਿੱਲੀ ਵਾਲੇ ਹੈ ਨਹੀਂ ਗੇ, ਇੱਕ ਵਾਰ ਜਿੱਤ ਲਓ, ਬਾਅਦ ਚੋਂ ਦੇਖਾਂਗੇ। ਤੇ ਕੁਝ ਤਰ੍ਹਾਂ ਕਹਿੰਦੀਆਂ ਕਿ ਜੇ ਬੰਦਾ ਲੱਤ ਡਾਉਣ ਲੱਗਿਆ, ਪੈਰ ਲਾਉਣ ਲੱਗਿਆ, ਦਮ ਦਿਖਾਉਣ ਲੱਗਿਆ, ਤਾਂ ਉਹਦੀਆਂ ਆਪਣੀਆਂ ਲੱਤਾਂ ਦਾ ਭਾਰ ਨਹੀਂ ਚੱਲਦੀਆਂ, ਕਿਤੇ ਅਮਿਤ ਸ਼ਾਹ ਦਾ ਆਸ਼ੀਰਵਾਦ ਤਾਂ ਨਹੀਂ ਮਿਲ ਗਿਆ ਜਿਹੜੀ ਨੇ। ਸੋ ਕਈ ਤਰ੍ਹਾਂ ਦੀ ਚਰਚਾ ਪੰਜਾਬ ਦੇ ਵਿੱਚ ਹੈ, ਪਰ ਕੇਜਰੀਵਾਲ ਦੀ ਇੱਕ ਤਰ੍ਹਾਂ ਨਾਲ ਇਹ ਆਖਰੀ ਕੋਸ਼ਿਸ਼ ਹੈ। ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਦੋਂ ਸੰਜੇ ਸਿੰਘ ਤੇ ਦਰਗੇਸ਼ ਪਾਠਕ ਆਏ ਤੇ ਉਹਨਾਂ ਤੋਂ ਪੰਜਾਬ ਦੇ ਇਹਨਾਂ ਦੇ ਵਰਕਰਾਂ ਦਾ, ਲੀਡਰਾਂ ਦਾ ਮੋਹ ਭੰਗ ਹੋਇਆ ਤਾਂ ਉਹਨਾਂ ਨੇ ਰਾਘਵ ਚੱਡਾ ਤੋੜਤਾ। ਜਦੋਂ ਰਾਘਵ ਚੱਡੇ ਦੀ ਤੋੜਨ ਦੀ ਵਾਰੀ ਤਾਂ ਸੰਦੀਪ ਪਾਠਕ ਆ ਗਿਆ, ਤੇ ਜਦੋਂ ਸੰਦੀਪ ਪਾਠਕ ਤੋੜਿਆ ਗਿਆ ਤਾਂ ਫਿਰ ਵਿਵੇਕ ਕੁਮਾਰ, ਮਨੀਸ਼ ਸਿਸੋਦੀਆ, ਸਤਿੰਦਰ ਜੈਨ ਆ ਗਏ। ਤਾਂ ਹੁਣ ਜੇ ਉਹ ਇਹ ਟੀਮ ਜਾ ਰਹੀ ਹੈ ਤਾਂ ਕੇਜਰੀਵਾਲ ਆ ਰਿਹਾ। ਕੇਜਰੀਵਾਲ ਆਖਰੀ ਕੋਸ਼ਿਸ਼ ਹੈ। ਇਹ ਤੋਂ ਬਾਅਦ ਕੀ, ਇਹ ਸਵਾਲ ਅਜੇ ਖੜਾ ਹੈ। ਸੋ 2027 ਦੀਆਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਤਾਂ ਕਹਿੰਦਾ ਕਿ ਪਿਛਲੀ ਵਾਰ ਨਾਲੋਂ ਵੱਧ ਜਿੱਤ ਕੇ ਆਵਾਂਗੇ, ਪਰ ਇੱਥੇ ਲੋਕਾਂ ਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੋ ਫੜ ਵੀ ਹੋ ਸਕਦੀ ਹੈ। ਇਹ ਚੋਂ ਨਵਾਂ ਦਲ, ਨਵੀਂ ਧਿਰ, ਨਵਾਂ ਧੜਾ ਵੀ ਪੈਦਾ ਹੋ ਸਕਦਾ, ਜਾਂ ਦਿੱਲੀ ਵਾਲੇ ਬਣਾ ਪੰਜਾਬ ਵਾਲੇ ਹੋ ਕੇ ਖਿਲਾਰਾ ਵੱਡਾ ਪੈ ਸਕਦਾ, ਜਾਂ ਫਿਰ ਇਹ ਕਿਸੇ ਨਵੀਂ ਸ਼ਹਿ ਦੇ ਸਿਰ ਤੇ ਟੱਪ ਰਹੇ। ਸਹੀ ਹੈ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਕਹਿੰਦੇ ਫੇਰ ਕਰ ਗਈ, ਹਾਈ ਕੋਰਟ ਤੋਂ ਝਟਕਾ ਫੇਰ ਲੱਗ ਗਿਆ ਜੀ। ਦੇਖੋ, ਜਦੋਂ ਪੰਜਾਬ ਸਰਕਾਰ ਲੋਕਾਂ ਦੀ ਬਾਤ ਹੀ ਨਹੀਂ ਪਾਊਗੀ ਤੇ ਫਿਰ ਤੁਸੀਂ ਘਿਰੋਗੇ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਪਹਿਲੇ ਦਿਨ ਤੋਂ ਮੰਨਿਆ ਜਾਂਦਾ ਕਿ ਜਿਹਦੇ ਨਾਲ ਮੁਲਾਜ਼ਮ ਸਰਕਾਰ ਉਹਦੀ, ਤੇ ਮੁਲਾਜ਼ਮ ਤਾਂ ਪਹਿਲੇ ਦਿਨ ਪੂਰੀ ਤਰ੍ਹਾਂ ਇਹਨਾਂ ਨਾਲ ਸੀਗੇ। ਜਦੋਂ ਸੈਕਟਰੀਏਟ ਦੇ ਵਿੱਚ ਉੱਪਰੋਂ ਸਾਰੀਆਂ ਮੰਜ਼ਲਾਂ ਤੋਂ ਫੁੱਲ ਬਰਸਾਏ ਜਾ ਰਹੇ ਸੀ, ਹਾਰ ਸਿੱਟੇ ਜਾ ਰਹੇ ਸੀ, ਤਾੜੀਆਂ ਮਾਰ ਰਹੇ ਸੀ, ਸਾਰਾ ਕੁਝ ਸੀ। ਇਹੋ ਜਿਹਾ ਤਾਂ ਕਦੇ ਹੋਇਆ ਹੀ ਨਹੀਂ ਏਦਾਂ ਜੀ। ਸੋ ਇਸ ਲਈ ਜਿਹੜੇ ਮੁਲਾਜ਼ਮ ਤੁਹਾਡੇ ਨਾਲ 2022 ਸੀ, ਉਹ 2026 ਤੱਕ ਆਉਂਦਿਆਂ ਤੁਹਾਡੇ ਖਿਲਾਫ ਕਿਉਂ ਹੋ ਗਏ, ਸੋਚਣ ਦੀ ਲੋੜ ਹੈ ਜੀ। ਹੋਇਆ ਇਹ ਕਿ ਕਰੀਬ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੇ ਰੁਖ ਕੀਤਾ ਸੀ ਹਾਈ ਕੋਰਟ ਦਾ ਜੀ, ਕਿ ਜੀ ਸਾਡਾ 200 ਦੇ ਕਰੀਬ ਮੁਲਾਜ਼ਮ ਸਿੱਧੇ ਰੂਪ ਦੇ ਵਿੱਚ ਪਟੀਸ਼ਨ ਦਾਇਰ ਕਰਨ ਗਏ ਕਿ ਸਾਨੂੰ ਤਾਂ ਡੀਏ ਨਹੀਂ ਦਿੰਦੇ ਜੀ। ਇਹ ਜਿਹੜੇ IAS IPS ਅਧਿਕਾਰੀ ਨੇ ਉਹਨਾਂ ਨੂੰ ਡੀਏ ਮਿਲ ਰਿਹਾ, ਸਾਡਾ ਡੀਏ ਨਹੀਂ ਦਿੰਦੇ। ਮਤਲਬ ਉਹਨਾਂ ਲਈ ਕਹਿੰਦੇ ਜੀ 58% ਡੀਏ ਹੈ, ਸਾਡੇ ਲਈ 42% ਹੈ। ਸੋ ਸਾਡਾ ਤਾਂ 16% ਡੀਏ ਦੱਬ ਕੇ ਬੈਠੇ ਨੇ, ਔਰ ਲੰਬੇ ਸਮੇਂ ਤੋਂ ਦੱਬ ਕੇ ਬੈਠੇ ਨੇ। ਮਤਲਬ 2023 ਤੋਂ ਬਾਅਦ ਡੀਏ ਦੀ ਕਿਸ਼ਤ ਨਹੀਂ ਕਲੀਅਰ ਕੀਤੀ ਇਹਨਾਂ ਨੇ। ਸੋ ਇਸ ਸਥਿਤੀ ਦੇ ਵਿੱਚ ਮਤਲਬ 2024 ਦੇ ਵਿੱਚ ਵੀ 2023 ਵਾਲੀ ਕਿਸ਼ਤ ਕਲੀਅਰ ਕੀਤੀ ਸੀ ਜੀ, ਤੇ ਉਹ ਤੋਂ ਬਾਅਦ ਉਹਨਾਂ ਨੂੰ ਕਿਸ਼ਤ ਨਹੀਂ, ਉਹ ਕਹਿੰਦੇ ਜੀ ਸਾਨੂੰ ਮਿਲੀ। ਤਾਂ ਇਹ ਵਰਤਾਰਾ ਲਗਾਤਾਰ ਤੁਰਿਆ ਆ ਰਿਹਾ। ਉਹਦੇ ਕਾਰਨ ਉਹ ਰੋਸੇ 'ਚ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕਰਤੀ ਕਿ 30 ਜੂਨ ਤੱਕ ਇਹਨਾਂ ਦਾ ਡੀਏ ਕਲੀਅਰ ਕਰੋ ਬਈ। ਠੀਕ ਹੈ, ਜੇ ਬੜੇ ਅਫਸਰਾਂ ਨੂੰ ਦੇ ਸਕਦੇ ਹੋ ਤਾਂ ਇਹਨਾਂ ਨੂੰ ਕਿਉਂ ਨਹੀਂ, ਇਹਨਾਂ ਦਾ ਵੀ ਹੱਕ ਬਣਦਾ। ਹੁਣ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਸਟੇਜਾਂ ਤੋਂ ਦਮ ਭਰਦੀ ਹੈ ਕਿ ਖਜ਼ਾਨਾ ਭਰਿਆ, ਪਰ ਉੱਥੇ ਅਦਾਲਤਾਂ 'ਚ ਫਿਰ ਲਿਖ ਕੇ ਦਿੰਦੀ ਹੈ ਕਿ ਸਾਡੇ ਕੋਲ ਪੈਸੇ ਹੈ ਨਹੀਂ ਦੇਣ ਨੂੰ। ਹੁਣ 1400 ਕਰੋੜ ਦਾ ਜੁਗਾੜ ਕਰਨਾ, ਜਿਹੜੀ ਸਰਕਾਰ ਚੜ੍ਹਦੇ ਮਹੀਨੇ ਹੀ ਕਰਜ਼ਾ ਚੱਕਦੀ ਹੋਵੇ 4-4 ਕਰੋੜ ਦਾ, ਉਹ ਸਿੱਧਾ 1400 ਕਰੋੜ ਕਿੱਥੋਂ ਦੇ ਲਵੇ ਜੀ। ਇਹਨਾਂ ਨੇ ਉਸ ਫੈਸਲੇ ਤੇ ਨੂੰ ਬਦਲਾਉਣ ਦੇ ਲਈ ਸਿੰਗਲ ਬੈਂਚ ਦੇ ਫੈਸਲੇ ਨੂੰ ਡਬਲ ਬੈਂਚ ਕੋਲ ਅਪੀਲ ਪਾਤੀ। ਠੀਕ ਹੈ, ਤੇ ਡਬਲ ਬੈਂਚ ਨੇ ਇਹਨਾਂ ਦੀ ਪਟੀਸ਼ਨ ਨੂੰ ਖਾਰਜ ਕਰਤਾ ਤੇ ਕਹਿਤਾ ਵੀ 30 ਜੂਨ ਤੱਕ ਹਿਸਾਬ ਕਰਕੇ ਆਓ। ਹੁਣ ਇਹਨਾਂ ਲਈ ਇਹ ਤਾਂ ਝਟਕਾ। ਦੇਖੋ, ਇਹ ਕਮਾਲ ਦੀ ਸਰਕਾਰ ਮੈਂ ਦੇਖੀ ਆ ਜਿਹੜੀ ਪੰਜਾਬ ਦੇ ਕਿਸੇ ਵੀ ਮਸਲੇ ਤੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਦੀ। ਲੰਘੇ ਦਿਨੀ ਕਿਸਾਨ ਆਏ ਕਿ ਅਸੀਂ ਤਾਂ ਰਾਜਪਾਲ ਨੂੰ ਮਿਲਣ ਜਾਣਾ ਜੀ, ਚੰਡੀਗੜ੍ਹ 'ਚ ਵੜਨ ਨਹੀਂ ਦਿੱਤੇ, ਡਾਂਗ ਫੇਰੀ, ਪੁਲਿਸ ਨੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗੇ। ਬਾਅਦ ਚੋਂ ਕਹਿੰਦੇ ਆਜੋ ਜੀ ਮੈਮੋਰੈਂਡਮ ਦੇਣ ਲਈ। ਉਹ ਕਹਿੰਦੇ ਵੈਸੇ ਵੀ 4 ਜਣਿਆਂ ਨੇ 10 ਜਣਿਆਂ ਨਹੀਂ ਜਾਣਾ ਸੀ ਰਾਜਪਾਲ ਦੇ ਅੰਦਰ ਤਾਂ, ਤੇ ਫਿਰ ਤੂੰ ਸਾਨੂੰ ਆਪਣੀ ਰਾਜਧਾਨੀ ਕਿਉਂ ਨਹੀਂ ਆਉਣ ਦਿੱਤਾ ਜੀ। ਪਰ ਜੇ ਉਹ ਨਹੀਂ ਆਉਣ ਦਿੰਦੇ ਤਾਂ ਪੰਜਾਬ ਸਰਕਾਰ ਬੋਲੀ ਕਿ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਿਉਂ, ਆਪਣੀ ਰਾਜਧਾਨੀ ਆ ਰਹੇ ਸੀ। ਸਹੀ ਹੈ,
ਤੇ ਕਿਤੇ ਵੀ ਪੰਜਾਬ ਦੇ ਲੋਕਾਂ ਨਾਲ ਨਾ, ਇਹ ਖੜਦੇ ਨਜ਼ਰ ਆਉਂਦੇ ਹੁਣ ਸਾਨੂੰ ਦੱਸ ਦਿਓ। ਕਦੇ ਵੀ ਨਹੀਂ। ਤੇ ਇਸ ਲਈ ਪੰਜਾਬ ਦੇ ਜਿੰਨੇ ਮਸਲੇ ਨੇ, ਆ ਪੈਟਰੋਲ ਡੀਜ਼ਲ ਵਾਲਾ ਮਸਲਾ, ਕੀ ਇਹ ਕੇਂਦਰ ਨੂੰ ਕਹਿ ਰਹੇ ਨੇ ਕੁਝ, ਕਿਤੇ ਬੋਲਦੇ ਦਿਖਦੇ ਨੇ? ਨਾ ਕਿਤੇ ਖੜਦੇ ਦਿਖਦੇ ਨੇ? ਸੋ ਜਦੋਂ ਤੁਸੀਂ ਲੋਕਾਂ ਨਾਲ ਖੜਦੇ ਨੇ, ਹੁਣ ਮੁਲਾਜ਼ਮ ਵਰਗ ਦੀ ਵੀ ਤੁਸੀਂ ਬਾਹ ਨਹੀਂ ਫੜ ਰਹੇ, ਮਤਲਬ ਉਹ ਵੀ ਛੋਟੇ IAS IPS ਨੂੰ ਖੁਸ਼ ਰੱਖ ਰਹੇ ਹੋ। ਸਹੀ ਹੈ। ਤੇ ਜਿਹੜਾ ਸਧਾਰਨ ਮੁਲਾਜ਼ਮ ਹੈ ਜਿਹਨੇ ਸਾਰਾ ਕੰਮ ਦਾ ਬਹੁਤ ਚੱਕਿਆ, ਤੁਸੀਂ ਉਹਨਾਂ ਦੀ ਗੱਲ ਵੀ ਨਹੀਂ ਸੁਣ ਕੇ ਰਾਜੀ। ਸੋ ਹੁਣ ਇਸ ਲਈ ਉੱਥੋਂ ਹੀ ਝਟਕਾ ਲੱਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆ 1400 ਕਰੋੜ ਦਾ ਬੋਝ ਤੁਹਾਡੇ ਸਾਡੇ ਸਿਰ ਤੇ ਕਿੰਨਾ ਪੈਂਦਾ, ਨਵਾਂ ਕਰਜ਼ਾ ਕੀ ਹੋਏਗਾ ਹੁਣ ਜੀ, ਝਟਕਾ ਜੀ ਇਹਨਾਂ ਲਈ। ਜੀ ਸਹੀ ਹੈ। ਤੇ ਅਗਲੀ ਗੱਲ ਕਰ ਲਈਏ ਸ਼ਰਮਾ ਜੀ ਆਪਾਂ ਨਿਗਮ ਚੋਣਾਂ ਦੀ, ਕਹਿੰਦੇ ਇਹਨਾਂ ਤੋਂ ਪਹਿਲਾਂ ਹੁਣ ਕੋਈ ਨਵਾਂ ਰੇੜਕਾ ਪੈ ਗਿਆ ਜੀ। ਦੇਖੋ ਪੰਜਾਬ ਦੇ ਵਿੱਚ 26 ਤਰੀਕ ਨੂੰ ਵੋਟਾਂ ਪੈਣੀਆਂ ਨੇ, 29 ਨੂੰ ਨਤੀਜੇ ਆਉਣੇ ਨੇ, ਤੇ ਅੱਜ ਸਾਡੇ 22 ਤਰੀਕ ਸ਼ੁੱਕਰਵਾਰ ਦਾ ਦਿਨ ਚੜ ਗਿਆ। ਮਤਲਬ ਜੇ 22 23 24 25 4 ਦਿਨ ਲਾਈਏ, 5ਵੇਂ ਦਿਨ ਤਾਂ ਵੋਟਾਂ ਹੀ ਨੇ। ਅਜੇ ਤੱਕ ਇਹ ਨਿਬੇੜਾ ਨਹੀਂ ਹੋ ਸਕਿਆ ਕਿ ਵੋਟਾਂ EVM ਰਾਹੀਂ ਹੋਣਗੀਆਂ ਕਿ ਬੈਲਟ ਪੇਪਰ ਰਾਹੀਂ ਹੋਣਗੀਆਂ। ਤੁਸੀਂ ਇਹ ਦੱਸੋ। ਮਾਮਲਾ ਹਾਈ ਕੋਰਟ ਤੱਕ ਚਲਾ ਗਿਆ ਜੀ। ਪੰਜਾਬ ਚੋਣ ਕਮਿਸ਼ਨ ਕਹਿੰਦਾ ਜੀ ਸਾਡੇ ਕੋਲ EVM ਉਪਲਬਧ ਨਹੀਂ ਹੋਈਆਂ, ਇਸ ਲਈ ਅਸੀਂ ਤਾਂ ਪਰਚੀਆਂ ਰਾਹੀਂ ਵੋਟਾਂ ਕਰਾਵਾਂਗੇ। ਠੀਕ ਹੈ ਜੀ। ਭਾਰਤੀ ਚੋਣ ਕਮਿਸ਼ਨ ਕਹਿੰਦਾ ਅਸੀਂ ਇਹਨਾਂ ਨੂੰ ਕਿਹਾ ਸੀਗਾ ਜੀ ਵੀ ਚੱਕ ਲਿਓ EVM, ਇਹਨਾਂ ਕੋਲ ਚੱਕਣ ਦਾ ਪ੍ਰਬੰਧ ਨਹੀਂ ਹੋਇਆ, ਹੁਣ ਅਸੀਂ ਲੱਦ ਕੇ ਤੋਰਤੀਆਂ, ਰਾਸਾਂ ਤੋਂ ਆ ਰਹੀਆਂ ਨੇ, ਲੈ ਲਿਓ। ਹੋ ਸਕਦਾ ਰਾਤ ਤੱਕ ਪਹੁੰਚ ਗਈਆਂ, ਹੁਣ ਅੱਜ ਪਹੁੰਚ ਗਈਆਂ। ਹੁਣ ਇਹ ਕੱਲ ਦੀ ਗੱਲ ਹੈ ਜਦੋਂ ਅਦਾਲਤ 'ਚ ਸੁਣਵਾਈ ਸੀ। ਠੀਕ ਹੈ। ਤੇ ਉਹ ਕਹਿੰਦੇ ਜੀ ਹੁਣ ਤਾਂ 4 ਦਿਨ ਰਹਿ ਗਏ, ਹੁਣ ਤਾਂ ਅਸੀਂ ਤਿਆਰੀ ਕਰ ਲਈ ਹੈ। ਭਾਰਤੀ ਚੋਣ ਕਮਿਸ਼ਨ ਕਹਿੰਦਾ ਨਹੀਂ ਜੀ, ਸਾਡਾ ਇੱਕ ਦਿਨ ਦਾ ਹੀ ਕੰਮ ਹੁੰਦਾ ਜੀ, ਅੱਜ ਮਸ਼ੀਨਾਂ ਆ ਜਾਣੀਆਂ, ਸਵੇਰ ਨੂੰ ਤਿਆਰ ਹੋ ਜਾਣੀਆਂ, ਬਾਜੀ ਅਸੀਂ ਉਹਦੇ ਰਾਹੀਂ ਕਰਾ ਦਾਂਗੇ। ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਨੇ ਬੈਲਟ ਪੇਪਰ ਛਪਾ ਲਏ ਹੋਣੇ ਜੀ, ਤੇ ਹੁਣ ਜੇ EVM ਮਸ਼ੀਨ ਦੇ ਹਿਸਾਬ ਨਾਲ ਤਾਂ ਉਹਦੀ ਕਾਗਜ਼ ਦੀ ਫਿਟਿੰਗ ਹੋਰ ਤਰ੍ਹਾਂ ਦੀ ਹੈ। ਹੁਣ ਉਹ ਸਾਰੀ ਪ੍ਰਿੰਟਿੰਗ ਨਵੇਂ ਸਿਰੇ ਤੋਂ ਹੋਊਗੀ, ਕੀ ਹੋਊਗਾ, ਕਿਵੇਂ ਹੋਊਗਾ, ਇਹ ਅਜੇ ਉਲਝਣ ਤਾਣੀ ਬਣੀ ਹੋਈ ਹੈ। ਇਹ ਤਾਂ ਉਲਝਣ ਤਾਣੀ ਪ੍ਰਸ਼ਾਸਨਿਕ ਤੌਰ ਤੇ ਜਾਂ ਆਰਥਿਕ ਤੌਰ ਤੇ ਹੈ। ਸਹੀ ਹੈ। ਪਰ ਇੱਕ ਉਲਝਣ ਤਾਣੀ ਮੈਨੂੰ ਲੱਗਦਾ BJP ਤੇ ਆਮ ਆਦਮੀ ਪਾਰਟੀ 'ਚ ਵੀ ਹੈ। ਠੀਕ ਹੈ। ਸੱਤਾਧਾਰੀ ਧਿਰ ਨੂੰ ਲੱਗਦਾ ਹੈ ਕਿ ਜੇ ਹੁਣ ਅਸੀਂ ਕਾਗਜ਼ਾਂ ਰਾਹੀਂ ਵੋਟਾਂ ਪਵਾ ਲਈਏ ਤਾਂ ਜੇ ਲੋੜ ਪਵੇ ਘਾਟਾ ਵਾਧਾ ਅੰਦਰ ਮਾੜਾ ਮੋਟਾ ਗਿਣਤੀ 'ਚ ਕਰਵਾ ਲਾਂਗੇ, ਕਿ ਵੀ ਆਪਣਾ ਤੰਤਰ, ਆਪਣਾ ਜੰਤਰ, ਆਪਣੀ ਪੁਲਿਸ, ਆਪਣਾ ਸਾਰਾ ਕੁਝ, ਜੇ ਅਸੀਂ ਕਾਗਜ਼ ਖੋਹ ਸਕਦੇ ਹਾਂ, ਕਾਗਜ਼ ਫਾੜ ਸਕਦੇ ਹਾਂ, ਕਾਗਜ਼ ਰੱਦ ਕਰਾ ਸਕਦੇ ਹਾਂ, ਧਮਕਾ ਕੇ ਕਿਸੇ ਨੂੰ ਬਿਠਾ ਸਕਦੇ ਹਾਂ, ਤਾਂ ਫਿਰ ਗਿਣਤੀ 'ਚ ਵੀ ਖੇਲਾ ਕਰ ਸਕਦੇ ਹਾਂ। ਇਹ ਹੁੰਦਾ ਆ, ਪਹਿਲਾਂ ਤੋਂ ਪੰਜਾਬ 'ਚ ਹੁੰਦਾ ਆ, ਜਾਓ ਭੱਜੋ, ਹੈ ਨਾ। ਚਲੋ ਹੁਣ ਮਾੜਾ ਜਿਹਾ ਡਰਾਮਾ ਡਰੂਮਾ ਹੁੰਦਾ, ਕੈਮਰਾ ਲੱਗਦਾ, ਜੇ ਲੱਗਦਾ, ਤਾਂ ਵੀ ਪਤਾ ਹੀ ਹੈ ਸਭ ਨੂੰ ਧੱਕਾ ਕਿਵੇਂ ਹੁੰਦਾ ਜੀ। ਸਹੀ ਹੈ। ਪਰ ਦੂਸਰੇ ਪਾਸੇ ਬਾਕੀ ਤਰ੍ਹਾਂ ਸਣੇ ਆਮ ਆਦਮੀ ਪਾਰਟੀ ਨੂੰ ਇਹ ਫਿਕਰ ਹੈ ਕਿ ਜੇ EVM ਰਾਹੀਂ ਹੋਈਆਂ ਤਾਂ ਫਿਰ ਕਿਤੇ ਜਿਹੜੇ BJP ਬਾਰੇ ਕਿਹਾ ਜਾਂਦਾ ਕਿ ਇਹ ਕਰ ਜਾਂਦੇ ਨੇ ਖੇਲਾ, ਕਿ ਕਿਤੇ ਨਿਗਮ ਚੋਣਾਂ 'ਚ ਨਾ ਕਰ ਜਾਣ, ਕਿਉਂਕਿ ਨਿਗਮ ਚੋਣਾਂ ਦਾ ਸੁਨੇਹਾ ਵਿਧਾਨ ਸਭਾ ਚੋਣਾਂ ਤੱਕ ਜਾਣਾ। ਸੋ ਦੋਏ ਧਿਰਾਂ ਇੱਕ ਦੂਏ ਤੋਂ ਡਰੀ ਜਾਂਦੀਆਂ ਨੇ, ਤੇ ਬਾਕੀ ਧਿਰਾਂ ਤਾਂ ਕਾਂਗਰਸ ਤੇ ਅਕਾਲੀ ਦਲ ਤਾਂ ਮਤਲਬ ਕਿਤੇ ਨਜ਼ਰ ਹੀ ਨਹੀਂ ਆਉਂਦੀ ਉਸ ਤਰੀਕੇ ਨਾਲ ਲੜਦੀਆਂ। ਬੇਸ਼ੱਕ ਥੱਲੇ ਉਹਨਾਂ ਦੇ ਲੀਡਰ ਲੜ ਰਹੇ ਨੇ ਆਪਣੇ ਦਮ ਦੇ ਉੱਤੇ, ਚੋਣਾਂ ਲੜ ਰਹੇ ਨੇ, ਪਰ ਪਾਰਟੀਆਂ ਕਿਤੇ ਨਾ ਧਿਰ ਬਣ ਕੇ ਖੜਦੀਆਂ ਅੱਜ ਤੱਕ ਨਜ਼ਰ ਨਹੀਂ ਆ ਰਹੀਆਂ। ਖਾਸ ਕਰਕੇ ਕਾਂਗਰਸ ਤਾਂ ਕਿਤੇ ਅਜੇ ਰੜਕ ਨਹੀਂ ਰਹੀ। ਸਹੀ ਹੈ। ਤੇ ਜਿਹੜੀ ਉਮੀਦ ਅਜੇ ਵੀ ਪਾਲ ਕੇ ਬੈਠੀ ਹੈ ਕਿ ਸਰਕਾਰ ਸਾਡੀ ਉਹ ਬਣ ਜਾਣੀ ਹੈ ਨਾ, ਪਰ ਉਹਨਾਂ ਦਾ ਰੇੜਕਾ ਅਜੇ ਵੀ ਬਰਕਰਾਰ ਹੈ। ਸੋ ਇਸ ਲਈ ਨਿਗਮ ਚੋਣਾਂ 'ਚ ਜਦੋਂ 4 ਦਿਨ ਹੋਣ ਤੇ ਉਹ ਤੋਂ ਪਹਿਲਾਂ ਤੁਸੀਂ ਇਹ ਨਾ ਫੈਸਲਾ ਕਰ ਪਾਓ ਕਿ ਚੋਣ ਕਿਵੇਂ ਹੋਊਗੀ। ਸੋ ਇੱਥੋਂ ਦਾ ਲਾ ਲਓ ਕਿ ਸਿਸਟਮ ਸਾਡਾ ਕਿੰਨਾ ਗਰਕ ਚੁੱਕੇ। ਸਹੀ ਹੈ ਜੀ, ਬਿਲਕੁਲ। ਤੇ ਪਹਿਲਾਂ ਚਰਚਾ ਇਸ ਚੱਲ ਪਈ ਸੀ ਕਾਂਗਰਸ ਪਾਰਟੀ ਦੀ ਵੀ, ਇੰਟਰਨੈਟ ਤੇ ਉਹਨੂੰ ਇੰਨਾ ਜਿਹੜਾ ਉਹ ਲੋਕਾਂ ਦਾ ਉਧਰੋਂ ਹੱਲਾਸ਼ੇਰੀ ਮਿਲ ਰਹੀ ਹੈ, ਲੋਕ ਧੜਾ ਉਹਦਾ ਪੇਜ ਲਾਈਕ ਕਰ ਰਹੇ ਨੇ। ਹੁਣ ਕਹਿੰਦੇ ਉਹਦੇ ਮੁਕਾਬਲੇ ਪਰਜੀਵੀ ਦਲ ਵੀ ਆ ਗਿਆ ਕੋਈ। ਦੇਖੋ ਕਾਂਗਰਸ ਜਨਤਾ ਪਾਰਟੀ ਨੇ ਇੱਕ ਵਾਰ ਤਰਥੱਲੀ ਜਾਂ ਮਚਾਤੀ। ਬੇਸ਼ੱਕ ਦਾਅਵੇ ਕੀਤੇ ਜਾ ਰਹੇ ਨੇ ਕਈ ਚੀਜ਼ਾਂ ਦੇ ਕਿ ਜੀ ਇਹਨਾਂ ਦੇ ਫਾਲੋਅਰ ਤਾਂ ਵਿਦੇਸ਼ ਤੋਂ ਇੰਨੇ ਨੇ ਜੀ, ਪਾਕਿਸਤਾਨ ਤੋਂ ਇੰਨੇ ਨੇ ਜੀ, ਫਲਾਣਾ, ਜਦੋਂ ਕਿ ਇਹ ਅਧਿਕਾਰਕ ਤੌਰ ਤੇ ਨਾ ਇੰਸਟਾਗ੍ਰਾਮ ਨੇ, ਨਾ ਮਤਲਬ ਕਿ ਟਵੀਟ ਨੇ ਜਾਂ ਕਿਸੇ ਨੇ ਇਹਨਾਂ ਦੀ ਕੋਈ ਅਧਿਕਾਰਤ ਜਾਣਕਾਰੀ ਜਨਤਕ ਥੋੜਾ ਕੀਤੀ ਹੈ। ਸੋ ਇਹ ਕਿਹੜੀਆਂ ਧਿਰਾਂ, ਇਹਦਾ ਮਤਲਬ ਜਿਹੜੀਆਂ ਧਿਰਾਂ ਡਰ ਰਹੀਆਂ ਉਹ ਕੁਛ ਅਜਿਹਾ ਨੈਰੇਟਿਵ ਫੈਲਾ ਰਹੀਆਂ ਕਿ ਕਿਸੇ ਨੂੰ ਇਹ ਡਰ ਪੈ ਗਿਆ ਕਿ, ਕਿਉਂਕਿ ਜੇ ਆਪਾਂ ਉਹ ਦੇਖੀਏ ਤਾਂ ਬਣਾਉਣ ਵਾਲਾ ਹੀ ਅਮਰੀਕਾ ਬੈਠਾ ਮੁੰਡਾ ਉਹ। ਸਹੀ ਹੈ। ਜਿਹਨੇ ਕਾਂਗਰਸ ਜਨਤਾ ਪਾਰਟੀ ਬਣਾਈ ਹੈ, ਅਭਿਜੀਤ ਦੀਪ ਕੇ, ਮਹਾਰਾਸ਼ਟਰ ਨਾਲ ਸੰਬੰਧਿਤ ਹੈ, ਉਹ ਆਮ ਆਦਮੀ ਪਾਰਟੀ ਦਾ ਪੇਜ ਦੇਖਦਾ ਰਿਹਾ ਸੋਸ਼ਲ ਮੀਡੀਆ 2 ਸਾਲ, ਤੇ ਉਹਨੇ ਬਣਾਈ ਹੈ, ਤੇ ਆਪ ਤਾਂ ਜੀ ਅਮਰੀਕਾ ਬੈਠਾ ਜੀ। ਪਰ ਇੱਕ ਪਹਿਲੂ ਇਹ ਵੀ ਉੱਭਰ ਕੇ ਸਾਹਮਣੇ ਆ ਰਿਹਾ ਕਿ ਕਿਸੇ ਨੇ ਇਸੇ ਕਾਂਗਰਸ ਜਨਤਾ ਪਾਰਟੀ ਦੇ ਨਾਂ ਦੇ ਉੱਤੇ ਰਾਜਨੀਤਿਕ ਦਲ ਬਣਾਉਣ ਦੇ ਲਈ ਵੀ ਅਪਲਾਈ ਕਰਤਾ। ਅੱਛਾ, ਸੱਚੀ ਮੁੱਚੀ ਵਾਲਾ ਦਲ। ਹਾਂ,
ਤੇ ਹੁਣ ਉਹ ਅਜੇ ਪੂਰੀ ਜਾਣਕਾਰੀ ਨਹੀਂ ਆ ਰਹੀ, ਪਰ ਇੰਨੀ ਜਾਣਕਾਰੀ ਮਿਲ ਰਹੀ ਹੈ ਕਿ ਕਿਸੇ ਨੇ ਇੱਧਰ ਦੀ ਅਪਲਾਈ ਕਰ ਦਿੱਤਾ। ਤੋ ਇਹ ਤੋਂ ਫਿਰ ਰਾਜਨੀਤਿਕ ਦਲਾਂ ਦਾ ਫਿਕਰ ਵਧਿਆ ਹੋਊਗਾ ਕਿ ਕਿਤੇ ਸੋਸ਼ਲ ਮੀਡੀਆ ਤੋਂ ਹਾਸੀ ਖੇਡੀ ਤੋਂ ਤੰਜ ਬਿਅੰਗ ਤੋਂ ਸ਼ੁਰੂ ਹੋ ਕੇ ਕਿਤੇ ਹਕੀਕਤ 'ਚ ਪਾਰਟੀ ਬਣ ਕੇ ਕੋਈ ਸਾਹਮਣੇ ਨਾ ਆ ਜਾਵੇ, ਤੇ ਜਿਹੜੀ ਫਰਸਟ੍ਰੇਸ਼ਨ ਪਈ ਆ ਨੌਜਵਾਨ ਪੀੜ੍ਹੀ 'ਚ ਉਹ ਕਿਤੇ ਜਨਜੀ ਦੇ ਰੂਪ ਦੇ ਵਿੱਚ ਨਵਾਂ ਢੰਗ ਤਰੀਕਾ ਨਾ ਬਣ ਜਾਵੇ। ਜਦੋਂ ਕਿ ਸਾਡੇ ਇੱਥੇ ਜਿੰਨੇ ਭਾਸ਼ਾਈ ਸੂਬੇ ਨੇ ਸਾਡੇ, ਜਿੰਨੀ ਸੱਭਿਅਤਾ ਹੈ, ਜਿੰਨੇ ਜਾਤ ਧਰਮ ਦੇ ਵੰਡ 'ਚ ਅਸੀਂ ਖੜੇ ਹਾਂ, ਉੱਥੇ ਇੰਨਾ ਆਸਾਨ ਨਹੀਂ ਹੈਗਾ ਸਾਰਾ ਕੁਝ। ਪਰ ਤਾਂ ਵੀ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ, ਰਾਜਨੀਤਿਕ ਦਲਾਂ ਦੇ ਪੈਰ ਤਾਂ ਹੈ ਨਹੀਂਗੇ, ਸੋ ਇਸ ਲਈ ਉਹਨਾਂ ਨੂੰ ਡਰ ਲੱਗਣ ਲੱਗ ਪਿਆ। ਹਾਂ, ਪਰ ਤੁਸੀਂ ਇਹ ਦੇਖੋ ਕਿ ਇਹਦੇ ਵਿੱਚੋਂ ਹੀ ਤੁਸੀਂ ਉਹਨਾਂ ਦਾ ਐਕਸ ਅਕਾਊਂਟ ਨੂੰ ਜਿਹੜਾ ਟਵੀਟ ਸੀ ਉਹਨੂੰ ਬਲੌਕ ਕਰਾਉਣ ਤੱਕ ਚਲੇ ਗਏ। ਉਹਨੂੰ ਬਲੌਕ ਕਰਾਤਾ, ਉਹਨਾਂ ਨੇ ਕੁਝ ਦੇਰ ਬਾਅਦ ਨਵਾਂ ਅਕਾਊਂਟ ਬਣਾ ਲਿਆ ਤੇ ਉਹ ਫਿਰ ਰੱਖਤਾ ਉਹਦਾ ਨਾਮ ਵੀ ਕਿ ਕਾਕਰੋਚ ਮਰਦੇ ਨਹੀਂ ਹੁੰਦੇ, ਹੈ ਨਾ। ਤੇ ਫਿਰ ਉਹਦੇ ਉੱਤੇ ਵੀ ਮਤਲਬ ਮੈਂ ਕੱਲ ਦੇਖ ਰਿਹਾ ਸੀਗਾ ਕਿ ਲਗਾਤਾਰ ਉਹਦੇ ਉੱਤੇ ਵੀ ਫੋਲੋਅਰ ਵਧਣ ਲੱਗ ਪਏ। ਤੇ ਇੱਧਰ ਜਿਹੜਾ ਦੂਸਰਾ ਸੀਗਾ ਉਹਦੇ ਉੱਤੇ ਤਾਂ ਮਤਲਬ ਇੰਸਟਾਗ੍ਰਾਮ ਦੇ ਉੱਤੇ ਤਾਂ ਉਹ ਕਰੋੜਾਂ 'ਚ ਚਲੇ ਹੀ ਗਏ ਪਹਿਲਾਂ ਹੀ, ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡ ਗਏ। ਹਾਂ, ਤੋ ਇਸ ਲਈ ਮਤਲਬ ਤੁਸੀਂ ਇੱਥੋਂ ਦਾ ਲਾ ਲਓ ਕਿ ਅੱਜ ਸ਼ੁੱਕਰਵਾਰ ਦੀ ਸਵੇਰ ਤੱਕ 1,88,00,000 ਤੋਂ ਵੱਧ ਫੋਲੋਅਰਸ ਹੋ ਚੁੱਕੇ ਨੇ ਉਹਨਾਂ ਦੇ। ਇਹ ਇੱਥੋਂ ਦਾ ਲਾਓ ਕਿ ਕਿੰਨਾ ਜ਼ਿਆਦਾ ਤੇਜ਼ੀ ਨਾਲ ਉਹਨਾਂ ਦਾ ਇਹ ਫਲਾਰਾ ਵੱਧ ਰਿਹਾ। ਤੋ ਇਸ ਨੂੰ ਲੈ ਕੇ ਮਤਲਬ ਕਿ ਕਈਆਂ ਨੂੰ ਚਿੰਤਾ ਹੈ ਕਿ ਇਹ ਹੋ ਕੀ ਰਿਹਾ। ਇੰਸਟਾਗ੍ਰਾਮ ਦੇ ਉੱਤੇ ਜੇ ਕਿਸੇ ਦੇ 2 ਕਰੋੜ ਤੱਕ ਨੂੰ ਫੋਲੋਅਰਸ ਹੋ ਗਏ ਤਾਂ ਉਹਨਾਂ ਲਈ ਸਵਾਲ ਤਾਂ ਹੈਗਾ, ਪਰ ਬਈ ਮੁਕਾਬਲੇ ਦਾ ਯੁੱਗ ਹੈ ਤੇ ਉਸ ਮੁਕਾਬਲੇ ਦੇ ਯੁੱਗ ਦੇ ਵਿੱਚ ਕਹਿੰਦੇ ਜੀ ਕਿ ਹੁਣ ਕਾਕਰੋਚ ਜਨਤਾ ਪਾਰਟੀ ਨੂੰ ਸੋਸ਼ਲ ਮੀਡੀਆ ਤੇ ਹੀ ਮੁਕਾਬਲਾ ਦੇਣ ਦੇ ਲਈ ਨੈਸ਼ਨਲ ਪੈਰਾਸਾਈਟਿਕ ਫਰੰਟ ਆ ਗਿਆ। ਅੱਛਾ, ਮਤਲਬ ਰਾਸ਼ਟਰੀ ਪਰਜੀਵੀ ਦਲ ਇੱਕ ਸਾਹਮਣੇ ਆ ਗਿਆ, ਗਰੁੱਪ ਸਾਹਮਣੇ ਆ ਗਿਆ। ਹੁਣ ਇਸ ਨੂੰ ਵੀ ਉਸੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਕਿ ਜਿਹੜਾ ਕਿਹਾ ਜਾ ਰਿਹਾ ਕਿ ਚੀਫ ਜਸਟਿਸ ਸਾਹਿਬ ਨੇ ਬੇਰੁਜ਼ਗਾਰਾਂ ਨੂੰ ਪਹਿਲਾਂ ਕਾਕਰੋਚ ਤੇ ਪਰਜੀਵੀ ਕਿਹਾ ਸੀ, ਉੱਥੋਂ ਹੀ ਇਹ ਸ਼ਬਦ ਲਿਆ। ਸੋ ਚਲੋ ਇਹ ਤਾਂ ਜੋ ਬਣੇ ਸੋ ਬਣੇ। ਮੈਂ ਤਾਂ ਪੰਜਾਬ 'ਚ ਦੇਖ ਕੇ ਹੈਰਾਨ ਆ ਕਿ ਪੰਜਾਬ 'ਚ ਸੋਸ਼ਲ ਮੀਡੀਆ ਤੇ ਹੜ ਲਿਆਂਦਾ ਪਿਆ ਸਾਡਿਆਂ ਨੇ। ਕੋਈ ਕਹਿੰਦਾ ਮੈਂ ਪ੍ਰਧਾਨ ਬਣ ਗਿਆ ਕਾਕਰੋਚ ਪਾਰਟੀ ਦਾ, ਕੋਈ ਕਹਿੰਦਾ ਮੈਂ ਮਹੱਲੇ ਦਾ ਪ੍ਰਧਾਨ ਬਣ ਗਿਆ, ਕੋਈ ਕਹਿੰਦਾ ਮੈਂ ਮੁੱਖ ਮੰਤਰੀ ਬਣ ਗਿਆ ਕਾਕਰੋਚ ਜਨਤਾ ਪਾਰਟੀ ਦਾ। ਪਤਾ ਨਹੀਂ ਅਸੀਂ ਮਤਲਬ ਕਿ ਕਿੱਧਰ ਨੂੰ ਤੁਰ ਪਿਆ। ਕੀ ਇਹ ਸਿਰਫ ਮਸ਼ਹੂਰੀ ਲੈਣ ਲਈ, ਕੀ ਸਿਰਫ ਇਹ ਸੋਸ਼ਲ ਮੀਡੀਆ ਤੇ ਵਿਊ ਲੈਣ ਲਈ, ਕੀ ਅਸੀਂ ਮੁੱਦਿਆਂ ਤੋਂ ਆਪਣਿਆਂ ਤੋਂ ਅਜੇ ਵੀ ਦੂਰ ਹੋ ਰਹੇ ਹਾਂ, ਜਾਂ ਇਹਦੇ ਰਾਹੀਂ ਮੁੱਦਿਆਂ ਤੇ ਕੇਂਦਰਿਤ ਹੋ ਜਾਵਾਂਗੇ? ਇਹ ਕਿਹੋ ਜਿਹਾ ਵਰਤਾਰਾ ਹੈ, ਸਮਝ ਤੋਂ ਪਰੇ ਹੈ। ਪਰ ਫਿਲਹਾਲ ਕਾਕਰੋਚ ਤਾਂ ਹੋਈ ਪਈ ਹੈ। ਜੀ ਬਿਲਕੁਲ। ਤੇ ਸ਼ਰਮਾ ਜੀ, ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣਾ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।